दर्शकों ब्रेक तो बाद तुहाडा सब दा भरपूर स्वागत है। सो व्यूअर्स एंड वाले सैक्शन में गलबात करन जा रहे हैं कि पंजाब विच अमृत संचार लहर प्रचंड करन, नशिਆਂ ਦੇ खिलाफ लड़ाई विढ़ण ਅਤੇ सिखां ਦੇ कौमी घर खालिस्तान ਲਈ जागरूकता पैदा करन विच भाई अमृतपाल सिंह जी ने बड़े थोड़े समय विच एक नवां बिरतांत सिरजिया है। सो भारतीय एजेंसियां ਅਤੇ ਉਹਨਾਂ ਦੀ ਸ਼ੈ ਤੇ ਭਾਰਤੀ ਮੀਡੀਆ ਤਾਂ ਭਾਈ ਅਮਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਪਰ ਘੱਟ ਆਪਣਿਆਂ ਵੱਲੋਂ ਵੀ ਨਹੀਂ ਕੀਤੀ ਜਾ ਰਹੀ। ਸੋ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਜਾਣੇ ਅਣਜਾਣੇ ਈਰਖਾ ਵਸ ਦੁਸ਼ਮਣ ਦੇ ਹੱਥਾਂ ਵਿੱਚ ਖੇਡ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਦਾ ਸਭ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਸਾਰੇ ਵੀਰ ਭੈਣ ਫੇਸਬੁੱਕ ਦੇ ਉੱਤੇ ਵੀ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ। ਵੀਰ ਦਲਜੀਤ ਸਿੰਘ ਲਿਖਦੇ ਨੇ ਕਿ ਸਭ ਬਿਮਾਰੀਆਂ ਦਾ ਇੱਕੋ ਹੱਲ ਆਪਣਾ ਆਜ਼ਾਦ ਰਾਜ ਖਾਲਿਸਤਾਨ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ। ਸੋਹਣ ਸਿੰਘ ਮਾਇਲ ਰੋਜ਼ਾਨਾ ਵਾਂਗ ਉਹਨਾਂ ਨੇ ਹਾਜ਼ਰੀ ਵੀ ਭਰੀ ਹੈ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਿੰਘ, ਜਸਬੀਰ ਸਿੰਘ, ਅਰਜਨ ਸਿੰਘ, ਨਿਰਮਲ ਸਿੰਘ ਢਿੱਲੋਂ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਿਹਾ। ਜਰਨੈਲ ਸਿੰਘ ਗਰੇਵਾਲ ਸਤਿ ਸ੍ਰੀ ਅਕਾਲ। ਔਰ ਵਰਿੰਦਰ ਸਿੰਘ ਕਹਿੰਦੇ ਨੇ ਵੈਲ ਸੈਡ ਡਾਕਟਰ ਸਾਹਿਬ ਅਬਾਊਟ ਕਰਪਟ ਰੋਜ਼ਾਨਾ ਸਪੋਕਸਮੈਨ ਚੈਨਲ ਐਂਡ देयर ਸੋ ਕਾਲਡ ਐਂਕਰ। ਇਹ ਬਿਲਕੁਲ ਕਰਪਟ, ਪੈਸੇ ਦੇ ਪੀਰ, ਪੈਸੇ ਦੇ ਭੁੱਖੇ ਔਰ ਆਪਣੀ ਕੌਮ ਦੀਆਂ ਜੜ੍ਹਾਂ 'ਚ ਤੇਲ ਦੇਣ ਵਾਲਾ ਇਹ ਟੱਬਰ ਹੈ। ਇਹਨਾਂ ਤੋਂ ਪਹਿਲਾਂ ਹੀ ਖਬਰਦਾਰ ਕੀਤਾ ਗਿਆ ਸੀ, ਪਰ ਸਿੱਖ ਵੀ ਭੋਲੇ ਨੇ। ਜਦੋਂ ਕੋਈ ਨੋਬਲ ਏਜੰਡਾ ਲੈ ਕੇ ਆਉਂਦਾ ਹੈ ਤੇ ਫਿਰ ਏਸੀ ਜੀ ਦੇਖੋ ਇੱਕ ਅਖਬਾਰ ਕੱਢੇਗਾ, ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰੇਗਾ। ਉਹ ਸਿਰੇ ਦਾ ਠੱਗ ਹੈ ਔਰ ਇਹ ਅੱਗੋਂ ਠੱਗ ਦੇ ਘਰ ਠੱਗਣੀ ਜੰਮੀ ਹੋਈ ਹੈ। ਪਰਮਿੰਦਰ ਕੌਰ ਭੈਣ ਜੀ ਉਹਨਾਂ ਨੇ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਵੀ ਫਤਿਹ ਬੁਲਾਉਂਦੇ ਨੇ। ਜਗਬੀਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਆਈ ਐਮ ਫਰੋਮ ਸਿਡਨੀ, ਹੈਵ ਬੀਨ ਵਾਚਿੰਗ SOS ਫॉर ਨੀਅਰਲੀ 2 years। ਬਹੁਤ ਸ਼ੁਕਰੀਆ ਜਗਬੀਰ ਸਿੰਘ ਜੀ। ਦੀਪ ਸਿੰਘ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਹੈ ਇੱਕ ਦੁੱਖ ਦੀ ਗੱਲ ਵੀ ਹੈ। ਹਾਲਾਂਕਿ ਚੱਲ ਤਾਂ ਕਈ ਦਿਨਾਂ ਤੋਂ ਰਿਹਾ ਹੈ ਜੋ ਕੁਛ ਆਪਣਿਆਂ ਦਾ ਵਰਤਾਰਾ ਹੈ ਭਾਈ ਅਮਰਿਤਪਾਲ ਸਿੰਘ ਹੋਰਾਂ ਦੀ ਆਮਦ ਪੰਜਾਬ ਦੀ ਧਰਤੀ ਤੇ। ਉਸ ਤੋਂ ਪਹਿਲਾਂ ਅਸੀਂ ਦੀਪ ਸਿੱਧੂ ਦੇ ਖਾਸ ਤੌਰ ਤੇ 26 ਜਨਵਰੀ ਨੂੰ ਜਦੋਂ ਲਾਲ ਕਿਲੇ ਦੇ ਉੱਤੇ ਜਿਹੜਾ ਹੈ ਵੀਰ ਜਗਰਾਜ ਸਿੰਘ ਝੰਡਾ ਲਹਿਰਾਉਂਦੇ ਨੇ ਦੀਪ ਸਿੱਧੂ ਦੀ ਪ੍ਰੇਰਨਾ ਤੇ ਫਿਰ ਜਿਵੇਂ ਨੈਗੇਟਿਵਿਟੀ ਦੁਸ਼ਮਣਾਂ ਨੇ ਤੇ ਕੀਤੀ ਔਰ ਕਿਵੇਂ ਈਵਨ ਬੱਬੂ ਮਾਨ ਕਿ ਕਿਹੜਾ ਸਿੰਗਰ ਆ, ਉਹਨੇ ਕਿਹਾ ਜੀ ਮੈਂ ਤਾਂ ਆਪਣੀ ਮਾਂ ਦੇ ਮਰਨ ਤੇ ਵੀ ਨਹੀਂ ਸੀ ਰੋਇਆ, ਪਤਾ ਨਹੀਂ ਜਿੰਨਾ ਮੈਨੂੰ ਹੁਣ ਰੋਣਾ ਆਇਆ ਜੀ, ਇਹ ਕੀ ਹੋ ਗਿਆ, ਇਹ ਉਹ ਸਾਰੇ ਉਹੀ ਬਾਅਦ ਦੇ ਵਿੱਚ ਜਦੋਂ ਪੰਜਾਬ ਦੀ ਨੌਜਵਾਨੀ ਉਮੜੀ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਔਰ ਉਸ ਤੋਂ ਪਹਿਲਾਂ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਤੇ ਇਹਨਾਂ ਨੂੰ ਫਿਰ ਲੁਕਣ ਨੂੰ ਥਾਂ ਨਹੀਂ ਸੀ। ਇਹੀ ਵਰਤਾਂਤ ਹਾਲਾਂ ਚੱਲ ਤਾਂ ਜਦੋਂ ਅਮਰਿਤਪਾਲ ਸਿੰਘ ਆਏ ਨੇ ਪੰਜਾਬ ਦੇ ਵਿੱਚ ਉਦੋਂ ਤੋਂ ਲੈ ਕੇ ਹੀ ਆਪਣੀਆਂ ਧਿਰਾਂ ਵਾਲੇ ਚਲੋ ਜੇ ਕਿਸੇ ਨੇ ਖੁੱਲ੍ਹ ਕੇ ਹਮਾਇਤ ਨਹੀਂ ਕੀਤੀ ਤੇ ਕੁਛ ਵਿਰੋਧ ਤਾਂ ਨਹੀਂ ਕੀਤਾ, ਪਰ ਅੰਦਰੋਂ ਅੰਦਰ ਉਹ ਵੀ ਇਸ ਕਿਸਮ ਦੀਆਂ ਜਿਹੜੀਆਂ ਨੇ ਨੈਗੇਟਿਵਿਟੀ ਕਰਦੇ ਰਹੇ। ਬਹੁਤ ਥੋੜੇ ਨੇ ਪਰ ਇੰਨਾ ਕੁ ਸਪਿਨ ਸੀ ਉਹਨਾਂ ਦੇ ਏਜੰਡੇ ਦੀ, ਕਿਉਂਕਿ ਦੇਖੋ ਇਨ ਦਾ ਐਂਡ ਆਫ ਦਾ ਡੇ ਬਾਕੀ ਤਾਂ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਅਕਾਲ ਪੁਰਖ ਦੇ ਕੋਲ ਹੈ। ਪਰ ਜਿਹੜੇ ਏਜੰਡੇ ਉਹਨਾਂ ਨੇ ਆਮ ਲੋਕ ਜਿਹੜੇ ਪੰਜਾਬ ਦੇ ਵਿੱਚੋਂ ਸਿੱਖ, ਹਿੰਦੂ, ਮੁਸਲਮਾਨ, ਈਸਾਈ ਕੋਈ ਵੀ ਹੋਏ ਉਹ ਦੁਖੀ ਨੇ ਕਿ ਉਹਨਾਂ ਦੇ ਬੱਚੇ ਬੱਚੀਆਂ ਡਰੱਗਸ ਵੱਲ ਜਾ ਰਹੇ ਨੇ। ਸੋ ਨਸ਼ਾ ਛਡਾਓ ਆਪਣੇ ਪਿੰਡ 'ਚ ਆਪਣੀ ਥਾਂ ਦੇ ਉੱਤੇ ਇੱਕ ਜ਼ਬਰਦਸਤ ਕੇਂਦਰ ਵੀ ਕਾਇਮ ਕੀਤਾ। ਔਰ ਦੂਸਰਾ ਜੇ ਕੋਈ ਨਸ਼ੇ ਨੂੰ ਛੱਡਦਾ ਹੈ ਫਿਰ ਉਹ ਐਡਿਕਸ਼ਨ ਤਾਂ ਬੜੀ ਸਟਰੋਂਗ ਹੁੰਦੀ ਹੈ ਕਿ ਭਾਈ ਜੇ ਗੁਰੂ ਦੇ ਲੜ ਲੱਗੇਗਾ, ਪ੍ਰਣ ਕਰੇਗਾ, ਆਪਣੇ ਉਸ ਕਿਸਮ ਦੇ ਮਾਹੌਲ 'ਚ ਰਹੇਗਾ ਅੰਮ੍ਰਿਤਧਾਰੀ ਔਰ ਉਸ ਸਾਰੇ ਬਾਣੀ ਪੜ੍ਹਨ ਵਾਲਿਆਂ ਦੇ, ਤੇ ਫਿਰ ਨਸ਼ੇ ਵੱਲ ਨਹੀਂ ਜਾਏਗਾ। ਸੋ ਇਹ ਦੋਨੋਂ ਜਿਹੜੇ ਨੇ ਇੰਟਰਵੀਵ ਹੋਏ ਕਿ ਭਾਈ ਇੱਕ ਪਾਸੇ ਨਸ਼ੇ ਛਡਾਓ ਹੈ, ਨਾਲ ਦੀ ਨਾਲ ਅੰਮ੍ਰਿਤ ਛਕੋ ਹੈ। ਹੁਣ ਇਹਦੀ ਇੰਨੀ ਸ਼੍ਰੋਮਣੀ ਕਮੇਟੀ ਨੇ 30 ਸਾਲ 'ਚ ਇਸ ਦੇ ਉੱਤੇ ਜਿਹੜਾ ਹੈ ਉਹ ਆਊਟਪੁੱਟ ਨਹੀਂ ਦਿੱਤੀ ਹੋਏਗੀ ਜਿਹੜੀ 2-3 ਮਹੀਨੇ 'ਚ ਵਿਜ਼ੀਬਲ ਹੋਈ। ਫਿਰ ਬੈਕ ਟੂ ਦਾ ਰੂਟਸ ਜਦੋਂ ਤੁਸੀਂ ਨੈਰੇਟਿਵ ਦੇਖਦੇ ਹੋ ਖਾਲਸਾ ਵਹੀਰ, ਪੰਥਕ ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਲੈ ਕੇ ਕਿਵੇਂ ਸ਼ਾਨਾ ਤੌਰ ਦੇ ਉੱਤੇ ਜਾਣਾ ਔਰ ਤੁਹਾਨੂੰ ਔਰ ਬਹੁਤ ਸਾਰਿਆਂ ਨੂੰ, ਕਿਉਂਕਿ ਜਦੋਂ ਵੀ ਖਾਲਸਾ ਆਪਣੀਆਂ ਜੜ੍ਹਾਂ ਨਾਲ ਜੁੜੇਗਾ, ਆਪਣੀਆਂ ਪਰੰਪਰਾਵਾਂ, ਆਪਣੇ ਰਵਾਇਤਾਂ, ਆਪਣੇ ਬੋਲਿਆਂ ਨਾਲ ਜੁੜੇਗਾ, ਉਹੀ ਮਾਹੌਲ ਨਜ਼ਰ ਆਏਗਾ ਜੋ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵੇਲੇ 10ਵੇਂ ਪਾਤਸ਼ਾਹ ਨੇ ਜਦੋਂ ਪਹਿਲਾ ਹੋਲਾ ਮਹੱਲਾ 1699 ਤੋਂ ਬਾਅਦ 1700 ਸਥਾਪਿਤ ਕੀਤਾ ਤੇ ਜੋ ਕਲਰਫੁਲ ਔਰ ਜਿਸ ਕਿਸਮ ਦਾ ਉਤਸ਼ਾਹ ਏਅਰ 'ਚ ਸੀ, ਉਹੀ ਜੇ ਅਸੀਂ ਲਗਭਗ 40 ਸਾਲ ਪਹਿਲਾਂ ਸੰਤ ਪਿੰਡਾਂ ਵਾਲਿਆਂ ਦੀ ਆਮਦ ਦੇ ਨਾਲ ਉਸ ਮਾਹੌਲ ਨੂੰ ਦੇਖਿਆ, ਇਹੀ ਮਾਹੌਲ
ਅਕਾਲੀ ਲਹਿਰ ਵੇਲੇ 1920 ਚ ਸਿੱਖ ਸੰਗਤਾਂ ਨੇ ਦੇਖਿਆ ਹੋਵੇਗਾ, ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਦਾ ਹੈ, ਮੋਰਚਿਆਂ ਦੇ ਵਿੱਚ ਸਿੱਖ ਜਥੇ ਲੈ ਕੇ ਜਾਂਦੇ ਨੇ। ਇਹੀ ਸੰਤ ਪਿੰਡਾਂ ਵਾਲਿਆਂ ਵਾਲਾ ਮਾਹੌਲ ਜਦੋਂ ਹੁਣ ਲੱਗਾ ਤੇ ਅੱਧੇ ਕੀ ਆ ਗਏ ਜੀ, ਉਹ ਤਾਂ ਨਕਲ ਕਰਦਾ ਜੀ, ਕਾਪੀ ਕਰਦਾ ਜੀ, ਸਟਾਈਲ ਕਰਦਾ ਜੀ, ਫਲਾਣਾ ਕਰ। ਇਹਨਾਂ ਨੂੰ ਕਿ ਗੁਰੂ ਦੀ ਕਲਾ ਹੁੰਦੀ ਹੈ ਔਰ ਸਤਿਗੁਰੂ ਦੇ ਰਸਤੇ ਤੇ ਉੱਤੇ ਜਦੋਂ ਤੁਸੀਂ ਤੁਰਦੇ ਹੋ, ਇੱਕ ਆਪਣੇ ਆਪ ਦੇ ਵਿੱਚ ਤੁਹਾਡਾ ਉਹ ਜਿਹੜਾ ਨਾ ਥੰਮਣ ਵਾਲਾ ਉਤਸ਼ਾਹ ਹੁੰਦਾ ਹੈ, ਇੱਕ ਤੁਹਾਡਾ ਰੂਪ ਹੁੰਦਾ ਹੈ, ਇੱਕ ਤੁਹਾਡੀ ਉਹ ਥਰਸਟ ਹੁੰਦੀ ਹੈ ਜਿਹੜੀ ਤੁਹਾਨੂੰ ਖਿੱਚ ਕੇ ਲੈ ਜਾਂਦੀ ਹੈ। ਔਰ ਇਸ ਸਾਰੇ ਤੋਂ ਬਾਅਦ ਫਿਰ ਅਸੀਂ ਦੇਖਿਆ ਕਿ ਅਜਨਾਲਾ ਘਟਨਾ ਜਿਸ ਨੇ ਦੁਸ਼ਮਣ ਨੇ ਉਸ ਨੈਰੇਟਿਵ ਨੂੰ ਕਿਵੇਂ ਆਪਣੇ ਢੰਗ ਨਾਲ ਆਪਣੇ ਜਿਹੜੇ ਨੇ ਉਹਨਾਂ ਨੂੰ ਹੋਰ ਕੁਝ ਨਹੀਂ ਲੱਭਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਜੀ, ਬੇਅਦਬੀ ਹੋ ਗਈ ਥਾਣੇ 'ਚ ਕਿਉਂ ਗਏ, ਉਹ ਐਕਟਿੰਗ ਜਥੇਦਾਰ ਨੇ ਕਮੇਟੀ ਬਣਾ ਤੇ ਹੁਣ ਹੋਇਆ ਜੀ ਉਹਦੀ ਪਹਿਲੀ ਮੀਟਿੰਗ ਫਲਾਣੀ ਤਰੀਕ ਨੂੰ ਹੋ ਰਹੀ ਹੈ। ਔਰ ਜੋ ਮਜੀਠੀਆ, ਜੋ ਅਮਰਿੰਦਰ, ਜਿਹੜਾ ਕਦੇ ਵੀ ਨਹੀਂ ਸੀ ਭੌਂਕਿਆ, ਉਹ ਮੈਂ ਜਦੋਂ ਲਿਖਿਆ ਵੀ ਹਰ ਸਾਰੇ ਪਾਸੇ ਕਤੂਰਿਆਂ ਨੇ ਚੌਂ ਚੌਂ ਸ਼ੁਰੂ ਕਰਤੀ, ਉਹ ਸਾਰਾ ਨਜ਼ਰ ਆਇਆ। ਪਰ ਅੱਜ ਜਿਵੇਂ ਈਵਨ ਭਾਈ ਸਤਪਾਲ ਸਿੰਘ ਪਰਿਵਾਰ ਉਹਨਾਂ ਦਾ ਵੀ ਮੈਨੂੰ ਉਹ ਲਿੰਕ ਆਇਆ, ਮੈਂ ਦੇਖਦਾ ਲਿਆ ਸੀ ਦੁਪਹਿਰੇ, ਦੁੱਖ ਵੀ ਹੋਇਆ। ਹੁਣ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ, ਉਹਨਾਂ 'ਚ ਜਿਹੜੇ 9 ਸਿੰਘਾਂ ਦੀ ਪਿਕਚਰ ਹੈ, ਉਹਨਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਸ਼ਾਇਦ ਟਾਈਮ ਫਰੇਮ ਵਾਲੇ ਨੇ ਭਾਈ ਗੁਰਦੀਪ ਸਿੰਘ ਖੇੜਾ, ਜਿਹੜੇ ਸ਼ਾਇਦ ਕਰਨਾਟਕਾ ਦੀ ਜੇਲ੍ਹ 'ਚ ਸੀ, ਹੁਣ ਘਰ ਦੀ ਅੰਮ੍ਰਿਤਸਰ ਦੀ ਜੇਲ੍ਹ 'ਚ ਉਹਨਾਂ ਨੂੰ ਲਿਆਂਦਾ ਹੈ ਔਰ ਪੈਰੋਲ ਤੇ ਨੇ। ਪਹਿਲਾਂ ਜਦੋਂ ਬਾਹਰ ਆਏ ਉਦੋਂ ਵੀ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਜਿਹੜਾ ਉਹ ਨਾ ਪੱਖੀ ਜਿਹਾ ਸੀ ਕਿ ਜੀ ਦੇਖੋ ਮੈਨੂੰ ਤਾਂ ਕੋਈ ਮਿਲਣ ਹੀ ਨਹੀਂ ਆਇਆ। ਉਹ ਤਾਂ ਚਲੋ ਉਹਨਾਂ ਕੋਈ ਯੂਟਿਊਬਰ ਸ਼ਰਾਰਤ ਕਰ ਦਿੰਦਾ ਹੈ, ਗਿਆ ਉਹਨਾਂ ਕੋਲ, ਹਾਂ ਜੀ ਆਏ ਨਹੀਂ ਅਜੇ। ਫਿਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜੀ ਇਹ ਵੀ ਨਹੀਂ ਆਏ ਆਪਣੇ ਅੰਮ੍ਰਿਤਪਾਲ ਸਿੰਘ, ਉਹੀ ਪਿੰਡ ਹੈ ਜਲਪੁਰ ਖੇੜਾ, ਇਹਦਾ ਵੀ ਜਿਹੜਾ ਉਹਨਾਂ ਨੇ ਕਿਹਾ ਜੀ ਉਹ ਨਹੀਂ, ਉਹਨੂੰ ਵੀ ਇੱਕ ਕਹਾਣੀ ਉਹ ਵੀ ਲੱਗਾ ਕਿ ਵੀ ਇਹ ਸ਼ਰਾਰਤ ਹੁੰਦੀ ਹੈ। ਹੁਣ ਜਿਹੜਾ ਅੱਜ ਉਹਨਾਂ ਦਾ ਇੱਕ ਕਿਤੇ ਐਡਰੈਸ ਕਰਦਿਆਂ ਦੀ ਜਿਹਦੇ 'ਚ ਉਹਨਾਂ ਨੇ ਬਹੁਤ ਘਟੀਆ ਗੱਲਾਂ ਕੀਤੀਆਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ, ਉਹਨਾਂ ਦੇ ਚਾਚਾ ਜੀ, ਦੂਜਾ ਹੁਣ 32 ਸਾਲ। ਔਰ ਮੈਂ ਜਦੋਂ ਅੱਜ ਉਹ ਸੁਣ ਵੀ ਰਿਹਾ ਸੀ, ਮੈਂ ਕਿਹਾ ਇਹੀ ਹੁਣ ਨਛੱਤਰ ਸਿੰਘ ਰੋਡੇ ਉਹ ਕਰੈਕਟਰ ਸੀ ਜਿਹਨੇ ਜੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਜਿਹੜਾ ਟਕਰਾਅ ਸੀ ਉਹ ਧਾਰਮਿਕ ਮੁੱਦਾ ਸੀ, ਨਰਕਧਾਰੀਆਂ ਦੀਆਂ ਕਰਤੂਤਾਂ ਉਹਦਾ ਜਵਾਬ, ਪਰ ਪੋਲੀਟੀਕਲ ਸ਼ੇਪ ਮੂਵਮੈਂਟ ਨੂੰ ਉਦੋਂ ਹੀ ਮਿਲੀ ਸੀ ਜਾਂ ਪੂਰਾ ਖੁੱਲ੍ਹ ਕੇ ਹਿੰਦੂ ਤਵੀਆਂ ਦੇ ਅਸਲੀ ਰੰਗ ਬਾਹਰ ਆਏ ਸੀ ਜਦੋਂ ਲਾਲਾ ਜਗਤ ਨਾਰਾਇਣ ਜਿਹੜਾ ਹੈ ਉਸ ਨੂੰ ਸਜ਼ਾ ਯਾਫਤਾ ਕੀਤਾ ਗਿਆ ਸੀ। ਔਰ ਲਾਲਾ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕਰਨ ਦੇ ਕੇਸ 'ਚ ਜਿਹੜਾ ਸਭ ਤੋਂ ਮੋਹਰੀ ਰੋਲ ਸੀ, ਕਿਉਂਕਿ ਉਹ ਮੋਟਰਸਾਈਕਲ ਰਾਜ ਖਰਾਬ ਹੋ ਗਿਆ, ਫੜੇ ਵੀ ਗਏ, ਨਛੱਤਰ ਸਿੰਘ ਰੋਡੇ ਦਾ ਸੀ। ਦੂਜੇ ਭਾਈ ਸਵਰਨ ਸਿੰਘ, ਔਰ ਉਹ ਸ਼ਾਇਦ ਸਵਰਨ ਸਿੰਘ ਤਾਂ ਸ਼ਹੀਦ ਹੋਏ, ਉਹ ਭਤੀਜੇ ਸੀ ਸੰਤਾਂ ਦੇ ਜੂਨ 84 ਵੇਲੇ। ਨਛੱਤਰ ਸਿੰਘ ਰੋਡੇ ਨੇ ਮੇਰਾ ਖਿਆਲ ਹੈ ਕਿੰਨੇ ਸਾਲ, ਉਹਨੇ ਵੀ ਪਤਾ ਨਹੀਂ 22-23 ਸਾਲ ਜੇਲ੍ਹ ਕੱਟੀ ਜਾਂ ਜ਼ਿਆਦਾ ਕੱਟੀ। ਹੁਣ ਸੁਰਜੀਤ ਸਿੰਘ ਬਰਨਾਲਾ ਜਦੋਂ ਚੀਫ ਮਿਨਿਸਟਰ ਬਣਿਆ, ਕਿਉਂਕਿ ਇਹ ਵਾਕਿਆ ਪਹਿਲੇ ਪੀਰੀਅਡ 'ਚ ਹੋ ਜਾਂਦਾ ਹੈ ਜਗਤ ਨਾਰਾਇਣ ਵਾਲਾ, ਔਰ ਉਦੋਂ ਤੱਕ ਜਿਹੜਾ ਬਰਨਾਲੇ ਨਾਲ ਸਾਂਢ ਗਾਂਢ ਹੋ ਕੇ ਜਿਹੜਾ ਨਛੱਤਰ ਸਿੰਘ ਰੋਡੇ ਜਿਹਦਾ ਬਹੁਤ ਵੱਡਾ ਕੰਮ ਸੀ, ਹੈਵੀ ਸੰਤ ਪਿੰਡਾਣਿਆਂ ਦੇ ਪਿੰਡ ਦਾ ਸੀ, ਉਹਦੀ ਬੜੀ ਸਿਫਤ ਵੀ ਹੁੰਦੀ ਸੀ, ਲਓ ਜੀ ਮਤਲਬ ਲਾਰੇ ਨੂੰ ਜਿਹੜਾ ਗੱਡੀ ਚਾੜਿਆ, ਜਿਹੜਾ ਦੋਸ਼ੀ ਸੀ ਅਕਾਲ ਤਖਤ ਨੂੰ ਅਪਮਾਨਿਤ ਕਰਨ ਲਈ, ਨਿਰੰਕਾਰੀ ਕੇਸ 'ਚ ਵੀ ਇਨ ਕੈਮਰਾ ਗਵਾਹੀ ਦੇ ਕੇ ਆਇਆ ਸੀ। ਪਰ ਕਿਉਂਕਿ ਜਦੋਂ ਤੁਸੀਂ ਡਿੱਗ ਪੈਂਦੇ ਹੋ, ਵਡਿਆਈ ਤੁਹਾਨੂੰ ਤੁਸੀਂ ਜਿੰਨੀ ਮਰਜ਼ੀ ਕੁਰਬਾਨੀ ਕੀਤੀ ਹੋਏ, ਵਡਿਆਈ ਗੁਰੂ ਨੇ ਦੇਣੀ ਹੁੰਦੀ ਹੈ। ਉਹ ਬਰਨਾਲੇ ਨਾਲ ਸਾਂਢ ਗਾਂਢ ਕਰਕੇ ਨਿਕਲਦਿਆਂ ਪਹਿਲਾਂ ਉਹ ਪੰਜਾਬ ਕੇਸਰੀ ਵਾਲਿਆਂ ਦੇ ਦਫ਼ਤਰ 'ਚ ਜਲੰਧਰ ਗਿਆ, ਉਹਨਾਂ ਦੇ ਟੱਬਰ ਤੋਂ, ਕਿਉਂਕਿ ਜਗਤ ਨਾਰਾਇਣ ਮਾਰਿਆ ਗਿਆ ਸੀ, ਉਸ ਤੋਂ ਬਾਅਦ ਉਹਦਾ ਮੁੰਡਾ ਰਮੇਸ਼ ਵੀ ਮਾਰਿਆ ਗਿਆ, ਜਿਹੜੇ ਵੀ ਬਚੇ ਸੀ ਉੱਥੇ ਜਾ ਕੇ ਮਾਫੀ ਮੰਗੀ ਕਿ ਜੀ ਗਲਤ ਕੰਮ ਸੀ ਔਰ ਇਹ ਮੈਂ ਮਾਫੀ ਚਾਹੁੰਦਾ। ਉਹਨਾਂ ਨੇ ਵੱਡੀ ਖਬਰ ਬਣਾ ਕੇ ਲਾਈ, ਮੀਡੀਆ 'ਚ ਵੀ ਲੱਗੀ। ਚਲੋ ਸਿੱਖਾਂ ਨੂੰ ਸੀ ਕਿ ਬਈ ਚਲੋ ਇਹਨੇ ਕੀ, ਤਾਂ ਉਹਨਾਂ ਨੇ ਕੁਛ ਨਹੀਂ ਕਿਹਾ। ਫਿਰ ਜਾ ਕੇ ਉਹ ਬਰਨਾਲੇ ਦੇ ਖੂਹ ਤੇ ਹੀ ਬੈਠਾ ਔਰ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਭਾਈ ਕਦੋਂ ਉਹਦੀ ਡੈਥ ਹੋਈ, ਕੀ ਹੋਇਆ। ਹੁਣ ਇੰਨਾ ਵੱਡਾ ਕੰਮ ਕਰਨ ਵਾਲਾ ਬੰਦਾ ਆਪਣੀ ਇਸ ਜਦੋਂ ਤੁਸੀਂ ਕਮਜ਼ੋਰੀ 'ਚ ਚਲੇ ਜਾਂਦੇ ਹੋ, ਡਿੱਗ ਪੈਂਦੇ। ਹੁਣ ਅੱਜ ਜੋ ਕੁਛ ਹਾਲਾਂ, ਜਦੋਂ ਇਹਨੇ ਕੌਮੀ ਰਿਹਾਈ ਮੋਰਚੇ ਬਾਰੇ ਵੀ ਭਾਈ ਗੁਰਦੇਵ ਸਿੰਘ ਖੇੜਾ ਨੇ ਕਿਹਾ ਸੀ, ਬਹੁਤਿਆਂ ਨੇ ਕਿਹਾ ਸੀ ਵੀ ਇਹ ਕਿਹੜੇ ਪਾਸੇ ਤੁਰ ਪਿਆ। ਮੈਂ ਕਿਹਾ ਨਹੀਂ, ਸ਼ਾਇਦ ਕਈਆਂ ਨੇ ਸ਼ਰਾਰਤ ਕੀਤੀ ਹੁੰਦੀ ਹੈ ਕਿ ਭਾਈ ਉਹ ਜਿਹੜੇ ਗਏ ਨੇ ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਮਿਲਣੇ, ਅਜੇ 24 ਘੰਟੇ ਪਹਿਲਾਂ ਤੋਂ ਆਏ ਸੀ, ਉਹਨੇ ਕਿਹਾ ਜੀ ਨਹੀਂ ਆਏ, ਉਹਨੇ ਉਹਨੂੰ ਬਣਾ ਦਿੱਤਾ। ਪਰ ਅੱਜ ਜਿਸ ਕਿਸਮ ਦੀ ਇਹ ਬਿਆਨਬਾਜ਼ੀ ਕੀਤੀ ਹੈ, ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਫਿਰ ਉੱਥੇ ਕੀ ਆਉਂਦਾ ਹੈ
ਕਿ ਜਿਸ ਨੂੰ ਆਪ ਖੁਆਏ ਕਰਤਾ ਬਿਲਕੁਲ ਖਸ ਲੈ ਚੰਗਿਆਈ, ਕਿ ਜਿਹਨੂੰ ਰੱਬ ਨੇ ਖੁਆਰ ਕਰਨਾ ਹੁੰਦਾ। ਇੰਨੀ ਵੱਡੀ ਕੁਰਬਾਨੀ ਦਰਸ਼ਨੀ ਸਿੰਘ ਹੈ, 32 ਸਾਲ ਕੀਤੇ ਨੇ। ਔਰ ਪਹਿਲਾਂ ਵੀ ਜੇ ਭਾਈ ਗੁਰਬਖਸ਼ ਸਿੰਘ ਨੇ ਵਰਤ ਰੱਖਿਆ, ਫਿਰ ਬਾਅਦ ਚ ਉਹਨੇ ਵਿਚਾਰੇ ਨੇ ਸ਼ਹੀਦੀ ਪਾਈ, ਉਹਨਾਂ ਦੀ ਬਦੌਲਤ ਇਹਨਾਂ ਦਾ ਪੈਰੋਲ ਦਾ ਸਿਲਸਿਲਾ ਸ਼ੁਰੂ ਹੋਇਆ। ਹੁਣ ਹੋਣਾ ਕੀ ਹੈ, ਈਰਖਾ ਫੈਕਟਰ ਘੁੰਮ ਰਿਹਾ ਕਿ ਜੀ ਦੇਖੋ ਮੈਂ ਵੀ ਇਸੇ ਹੀ ਜੱਲੂਪੁਰ ਖੇੜਾ ਦਾ ਹੈ, ਮੈਂ ਤਾਂ 32 ਸਾਲ ਕੱਟ ਲਏ, ਮੇਰੀ ਤਾਂ ਕਿਸੇ ਨੇ ਬਹੁਤੇ ਨੇ ਬਾਤ ਨਹੀਂ ਵੀ ਅੰਮ੍ਰਿਤਪਾਲ ਸਿੰਘ ਜਿਹੜਾ ਇੰਨਾ ਵੱਡਾ ਕਿਵੇਂ ਬਣ ਗਿਆ, ਉਹਦੇ ਨਾਲ ਕੀ ਹੋ। ਹਾਲਾਂਕਿ ਇਸ ਕਿਸਮ ਦੇ ਲੋਕ ਜੇ ਸੱਚਮੁੱਚ ਆ ਕੇ ਖਲੋਣ ਤੇ ਫਿਰ ਔਰ ਨਿਕਲਦਿਆਂ ਜਿਹੜਾ ਉਹਦਾ ਹੋਰ ਵੀ ਇੰਟਰਵਿਊ ਸੀ, ਉਹਦੇ 'ਚ ਇਹ ਸੀ ਜੀ ਮੇਰੀ ਚਾਹਨਾ ਸੀ ਮੈਂ ਪੜ੍ਹਾਂ, ਮੈਂ ਪੜ੍ਹ ਨਹੀਂ ਸਕਿਆ, ਫਿਰ ਮੈਂ ਦਿੱਲੀ ਚਲਾ ਗਿਆ, ਮੈਂ ਗ੍ਰੰਥੀ ਬਣ ਗਿਆ, ਫਿਰ ਮੈਨੂੰ ਫੜ ਲਿਆ ਸੀ, ਫਿਰ KP ਗਿੱਲ ਮੈਨੂੰ ਖੁਦ ਆਇਆ ਸੀ ਟੌਰਚਰ ਕਰਨ, ਪਰ ਕੁਛ ਨਹੀਂ ਨਿਕਲਿਆ। ਜੇ ਮੈਂ ਨਿਕਲਦਾ ਤਾਂ ਮੈਨੂੰ ਗਿੱਲ ਨੇ ਛੱਡਣਾ ਥੋੜ੍ਹੀ। ਸੋ ਮੈਨੂੰ ਨਹੀਂ ਪਤਾ ਵੀ ਕੀ ਖਿਦਮਤ ਕੀਤੀ ਹੋਈ ਹੈ ਸੇਵਾ, ਪਰ ਅਸੀਂ ਇਹਦੇ ਬਾਵਜੂਦ ਸਿੰਘ ਹੈ 32 ਸਾਲ ਜੇਲ੍ਹ 'ਚ ਕੱਟੇ ਨੇ। ਦੂਜਾ ਵੀ ਹੋਰ ਤੁਸੀਂ ਕੁਛ ਨਹੀਂ ਕਰ ਸਕਦੇ, ਆ ਕੇ ਚੁੱਪ। ਵਿਆਹ ਵੀ ਹੋ ਗਿਆ ਸੀ ਜਦੋਂ ਪੈਰੋਲ ਤੇ ਆਏ ਕਿ ਬਈ ਤੁਸੀਂ ਆਪਣੀ ਕੁਆਇਟ ਲਾਈਫ ਸ਼ੁਰੂ ਕਰੋ, ਇਹ ਇਤਿਹਾਸ ਨੂੰ ਜੱਜ ਕਰਨ ਦਿਓ ਕੌਣ ਕੀ ਹੈ। ਪਰ ਇਸ ਸਾਰੇ 'ਚੋਂ ਮੈਂ ਸਮਝਦਾ ਕਿ ਵੀ ਇਹ ਇੱਕ ਬਹੁਤ ਹੀ ਦੁੱਖ ਦੇਣ ਵਾਲੀ ਘਟਨਾ ਹੈ ਕਿ ਜਦੋਂ ਅਸੀਂ ਇਸ ਲੈਵਲ ਇੱਕ ਪਾਸੇ ਸਫ਼ਰ ਕਰ ਰਹੇ ਨੇ, ਉੱਥੇ ਬੈਠੇ ਕੌਮੀ ਰਿਹਾਈ ਮੋਰਚੇ ਵਾਲੇ ਗੁਰਬਖਸ਼ ਸਿੰਘ ਨੇ ਵੀ ਇਹਨਾਂ ਨੂੰ ਕਢਾਓ, ਤੇ ਜੇ ਹੁਣ ਬਾਹਰ ਨਿਕਲ ਕੇ ਆਹੀ ਕੁਛ ਕਰਨਾ ਹੈ ਤੇ ਫਿਰ ਜਿਹੜੇ ਦੂਸਰਿਆਂ ਦੇ ਲਈ ਹੈ, ਗੱਲ ਕੱਲੀ ਇਹ ਨਹੀਂ ਹੈ ਵੀ ਇਹੀ 8-9 ਨੇ, ਬਾਕੀ ਕਿੰਨੇ ਨੇ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਾਏ ਹੋਏ ਨੇ, ਉਹ ਤਾਂ ਉਹਨਾਂ ਦੀ ਵੀ ਫਿਰ ਇਹ ਸਾਰੇ ਨੂੰ ਹੁੰਦਾ ਹੈ ਕਿ ਭਾਈ ਨਹੀਂ ਇਹ ਪਤਾ ਨਹੀਂ। ਔਰ ਇਹਦੇ 'ਚ ਵੀ ਸ਼ਾਇਦ ਮੇਰਾ ਇਹਦੇ ਤੇ ਕਹਿਣਾ ਹੁੰਦਾ ਹੈ ਕਿ ਵੀ ਜੇਲ੍ਹ ਜਾ ਕੇ ਹਰ ਕੋਈ ਨੈਲਸਨ ਮੰਡੇਲਾ ਨਹੀਂ ਬਣਦਾ। ਜਦੋਂ ਅਸੀਂ ਨੈਲਸਨ ਮੰਡੇਲਾ ਦੀ ਗੱਲ ਕਰਦੇ ਹਾਂ ਕਿ ਭਾਈ 28-29 ਸਾਲ ਰਿਹਾ ਔਰ ਫਿਰ ਕਿਵੇਂ ਉਹ ਬਣ ਕੇ ਨਿਕਲਿਆ, ਜੇ ਤੁਸੀਂ ਉਹਨਾਂ ਦਾ ਲੌਂਗ ਮਾਰਚ ਟੂ ਫਰੀडम ਉਹਨਾਂ ਦੀ ਆਟੋਬਾਇਓਗ੍ਰਾਫੀ ਦੇਖੋ। ਲੇਕਿਨ ਬਹੁਤ ਸਾਰੇ ਮੇਰਾ ਹੁੰਦਾ ਸੀ ਕਿ ਨਛੱਤਰ ਸਿੰਘ ਰੋਡੇ ਬਣ ਕੇ ਵੀ ਨਿਕਲਦੇ, ਤੇ ਹੁਣ ਉਸ ਸੀਰੀਜ਼ 'ਚ ਭਾਈ ਗੁਰਦੀਪ ਸਿੰਘ ਖੇੜਾ ਦਾ ਨਾਮ ਵੀ ਜੁੜ ਗਿਆ ਕਿ ਭਾਈ 32 ਸਾਲ ਬਾਅਦ ਕੋਈ ਮੰਡੇਲਾ ਨਹੀਂ ਬਣਦਾ, ਗੁਰਦੀਪ ਸਿੰਘ ਖੇੜਾ ਵੀ ਬਣਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।